ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਸਵਾਗਤ ਹੈ। ਅੱਜ 8 ਅਕਤੂਬਰ ਦਿਨ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸਿਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਆ ਚੁੱਕਾ ਆ। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਕਰਵਾਉਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰਿਵਾਰ ਦੇ ਵਿੱਚ ਹਰ ਮੈਂਬਰ ਦੇ ਉੱਤੇ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਤਨੂਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209-277-0113 ਦੇ ਉੱਤੇ 2092770113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਕਹਿੰਦੇ ਦੁਸ਼ਹਿਰੇ ਵਾਲੇ ਦਿਨ ਭਾਰਤ ਨੂੰ ਰਾਫੇਲ ਮਿਲੇਗਾ। ਹਾਂਜੀ, ਰਾਫੇਲ ਮਿਲ ਗਿਆ ਜੀ, ਬਸ ਆਉਣਾ ਬਾਕੀ ਹੈ। ਮਤਲਬ ਕਿ ਅੱਜ ਮਿਲ ਗਿਆ। ਸਾਡਾ ਰੱਖਿਆ ਮੰਤਰੀ ਉੱਥੇ ਗਿਆ ਸੀਗਾ, ਰਾਜਨਾਥ ਸਿੰਘ, ਤੇ ਜਿਨ੍ਹਾਂ ਨੇ ਓਮ ਟਿੱਕਾ ਲਾ ਕੇ ਤੇ ਓਮ ਲਿਖ ਕੇ ਉੱਤੇ ਕਰ ਦਿੱਤਾ ਸਾਰਾ ਕੰਮ ਸ਼ੁਰੂ। ਤੇ ਹੁਣ ਦੱਸਦੇ ਆ ਕਿ ਜਲਦੀ ਆ ਜਾਊਗਾ। ਵੈਸੇ ਇਹ ਚਲੇ ਗਏ ਆ, ਮਤਲਬ ਕਿ ਰਾਫੇਲ ਇਹ ਨਹੀਂ ਹੈ ਕਿ ਉਡਾ ਕੇ ਲੈ ਕੇ ਆਉਣਗੇ। ਸਾਡਾ ਮੀਡੀਆ ਤੇ ਵੈਸੇ ਉਡਾਈ ਜਾਂਦਾ, ਉਹ ਤੇ ਕਹੀ ਜਾਂਦਾ ਵੀ ਲਈ ਆਉਂਦੇ ਜੀ ਰਾਜਨਾਥ ਸਿੰਘ ਜੀ। ਕਈ ਏਦਾਂ ਲਾ ਕੇ ਬੈਠੇ ਨਿਕਾ ਕਿ ਸ਼ਾਇਦ ਰਾਜਨਾਥ ਸਿੰਘ ਚਲਾ ਕੇ ਲਈ ਆ ਰਿਹਾ। ਹੁਣ ਕੋਈ ਟਰੱਕ ਤੇ ਥੋੜੀ ਲੈ ਲੈਣ, ਟਰੱਕ ਥੋੜੀ ਆ ਕੇ ਲੈ ਆਊਗਾ। ਕਈ ਇਹ ਨਿਗਾਹ ਲਾ ਕੇ ਬੈਠੇ ਕਿ ਸ਼ਾਇਦ ਰਾਜਨਾਥ ਸਿੰਘ ਨੇ ਉੱਥੋਂ ਉਡਾਉਣਾ ਜਹਾਜ਼ ਤੇ ਕੂੰ ਕਰਕੇ ਇੱਥੇ ਦਿੱਲੀ ਲਾ ਮਾਰਨਾ। ਤਾਂ ਜਿਹੜੀ ਗੱਲ ਆ ਕਿ ਉਹ ਹਾਲੇ ਬੇੜੇ ਦੇ ਵਿੱਚ ਸ਼ਾਮਲ ਹੋਣਾ ਕੁਛ ਦੇਰ ਬਾਅਦ। ਪਰ ਇਹਨਾਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸ਼ਸਤਰ ਪੂਜਾ ਕਰਨੀ ਹੁੰਦੀ ਹੈ, ਤੇ ਇਹਨਾਂ ਨੇ ਜਾ ਉੱਥੇ ਪੂਜਾ ਕੀਤੀ ਆ ਤੇ ਐਸਾ ਤਾਮ ਝਾਮ ਦਿਖਾਇਆ ਮੀਡੀਆ ਨੇ। ਵੈਸੇ ਇਹਨਾਂ ਨੇ ਤੇ ਆਖਿਆ ਸੀਗਾ ਕਿ ਅਸੀਂ ਗੁਪਤ ਜਾਣਕਾਰੀਆਂ ਰੱਖਣੀਆਂ ਨੇ, ਕੌਨਫੀਡੈਂਸ਼ੀਅਲ ਆ, ਚਾਹੇ ਉਹਦਾ ਸੌਦਾ ਹੋਵੇ, ਚਾਹੇ ਇਹਦੇ ਵਿੱਚ ਲੱਗੇ ਉਪਕਰਨ ਹੋਣ, ਉਹ ਅਸੀਂ ਦੱਸਣੇ ਜੀ ਗੁਪਤ ਡੀਲ ਆ। ਪਰ ਸਾਡਾ ਮੀਡੀਆ ਤੇ ਦੱਸੀ ਜਾਂਦਾ ਕਿ ਉਹਨੇ ਕਿੰਨੀਆਂ ਮਜਾਇਲਾਂ ਖੜਨੀਆਂ, ਇੱਥੋਂ ਤੱਕ ਮਾਰ ਕਰਨੀ ਹੈ, ਫਲਾਣ ਟਮਕਾਮ, ਬੁੱਕਲ ਹੀ ਖੋਲੀ ਜਾਂਦੇ ਸਾਰੇ। ਇੱਥੇ ਕੋਈ ਪੜਦਾ ਨਹੀਂ ਆ। ਖੈਰ, ਇਹ ਏਡਾ ਵੱਡਾ ਇੱਕ ਆਯੋਜਨ ਬਣਾ ਦਿੱਤਾ ਗਿਆ ਜੋ ਨਰਿੰਦਰ ਮੋਦੀ ਦੀ ਮੈਂ ਸਮਝੂੰਗਾ ਕਿ ਇੱਕ ਸਭ ਤੋਂ ਵਧੀਆ ਇੱਕ ਪ੍ਰਾਪਤੀ ਹੈ ਕਿ ਇੱਕ ਐਸਾ ਤਾਮ ਝਾਮ ਖੜਾ ਕਰ ਦਿੰਦੇ ਆ, ਕਿਸੇ ਵੀ ਸਧਾਰਨ ਮੌਕੇ ਨੂੰ ਗੈਰ ਸਧਾਰਨ ਬਣਾ ਦਿੰਦੇ ਆ। ਤਾਂ ਵੇਖੋ ਤੁਸੀਂ ਕਿ ਇਹ 2 ਦਹਾਕਿਆਂ ਦੀ ਪੁਰਾਣੀ ਸੌਦੇਬਾਜ਼ੀ ਹੈ। ਪਹਿਲਾਂ ਤਾਂ ਖੁਦ ਦੇ ਅੰਦਰ ਝਾਕਣਾ ਚਾਹੀਦਾ, ਔਰ ਦਾਗੀ ਸੌਦੇਬਾਜ਼ੀ ਹੈ, ਇਹਦੇ ਵਿੱਚ ਵੀ ਦਾਗ ਆ। ਤਾਂ ਕਹਿਣ ਦਾ ਮਤਲਬ ਕਿ 2 ਦਹਾਕਿਆਂ ਤੋਂ ਤੁਸੀਂ ਇਸ ਪ੍ਰਕਿਰਿਆ ਨੂੰ ਅਪਣਾਇਆ ਹੋਇਆ। ਇੰਨੀ ਸੁਸਤ ਹੈ ਤੁਹਾਡੀ ਖਰੀਦ ਪ੍ਰਕਿਰਿਆ। ਤੁਹਾਨੂੰ ਤੇ ਆਪਣੇ ਅੰਦਰ ਝਾਕਣਾ ਚਾਹੀਦਾ ਕਿ ਜੇ ਤੁਹਾਡੇ ਕੋਲ ਇਹ ਹੁੰਦਾ ਕਿ ਤੁਹਾਡੇ ਕਿੰਨੇ ਜਹਾਜ਼ ਜਿਹੜੇ ਪੁਰਾਣੇ ਕ੍ਰੈਸ਼ ਹੋਏ ਆ, ਕਿੰਨੇ ਮਰੇ ਆ ਉਹਨਾਂ ਦੇ ਵਿੱਚ, ਸ਼ਾਇਦ ਉਹ ਬਚ ਜਾਂਦੇ। ਤੁਹਾਡਾ ਅਭਿਨੰਦਨ ਉੱਧਰ ਨਾ ਜਾਂਦਾ। ਅਭਿਨੰਦਨ ਦੇ ਨਾਲ ਜੋ ਹੋਇਆ, ਜੇ ਰਾਫੇਲ ਹੁੰਦਾ ਤੇ ਕਿਸੇ ਕੀ ਮਜ਼ਾਕ ਸੀ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਏਡਾ ਤਾਮ ਝਾਮ ਕਰਨੀ ਥਾਂ ਤੇ ਝਾਕਣ ਦਾ ਮਾਮਲਾ ਕਿ ਕਿੱਡੀ ਖਰੀਦ ਪ੍ਰਕਿਰਿਆ ਸੁਸਤ। ਦੂਜੀ ਗੱਲ ਇਹ ਆ ਕਿ ਜਿਹੜਾ ਉਹ ਕਦੋਂ ਤੱਕ ਇਹੋ ਜਿਹੇ ਰੱਖਿਆ ਵਾਲੇ ਸੌਦੇ ਕਰੀ ਜਾਊਗਾ, ਕਦੋਂ ਤੱਕ ਲੋਕਾਂ ਤੋਂ ਇਹ ਹਥਿਆਰ ਖਰੀਦੀ ਜਾਊਗਾ। ਬਹੁਤ ਮਹਿੰਗੇ ਹਥਿਆਰ ਆ। ਇਹ ਵੀ ਤੇ ਵੇਖਣ ਵਾਲੀ ਗੱਲ ਆ ਕਿ ਕੀ ਟੈਕਨੋਲੋਜੀ ਤੁਹਾਨੂੰ ਵਿਕਸਿਤ ਨਹੀਂ ਕਰਨੀ ਚਾਹੀਦੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਹੈ, ਕਿਸੇ ਦੇ ਕੋਲ ਚਰਚਾ ਕਰਨ ਜੋਗਾ ਕੋਈ ਸਮਾਂ ਨਹੀਂ ਹੈ। ਸੋ ਉੱਥੇ ਉਹਨਾਂ ਨੇ ਆਪਣੀ ਪੂਜਾ ਅਰਚਨਾ ਕੀਤੀ ਆ, ਸ਼ਸਤਰ ਪੂਜਾ ਰਾਫੇਲ ਦੇ ਰੂਪ ਦੇ ਵਿੱਚ। ਕਹਿੰਦੇ ਆ ਕਿ ਜਲਦੀ ਹੁਣ ਇਹ ਬੇੜੇ ਦਾ ਹਿੱਸਾ ਹੋਊਗਾ। ਠੀਕ ਆ, ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਬਾਤ ਆ। ਪਰ ਜੋ ਲੋਕ ਇਹ ਕਹਿੰਦੇ ਕਿ ਹੁਣ ਠੋਕ ਕੇ ਰੱਖ ਦਿਆਂਗੇ, ਧੱਕ ਕੇ ਰੱਖ ਦਿਆਂਗੇ, ਉਹਨਾਂ ਨੂੰ ਸਮਝਣਾ ਚਾਹੀਦਾ। ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਕਿ ਜੰਗ ਮੇਂ ਕਤਲ ਸਫਾਈ ਹੋਂਗੇ, ਸੁਰਖਰੂ ਜ਼ਿਲ੍ਹੇ ਇਲਾਹੀ ਹੋਣਗੇ। ਇਹ ਚੀਜ਼ਾਂ ਜਿਹੜੀਆਂ ਠੀਕ ਆ ਆਪਣੇ ਡਿਫੈਂਸ ਵਾਸਤੇ ਰੱਖਣੀਆਂ ਚਾਹੀਦੀਆਂ, ਪਰ ਇੰਨਾ ਜ਼ਿਆਦਾ ਲਟਕ ਝਟਕ ਕਰਨ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਨਹੀਂ ਜੋ ਮੀਡੀਆ ਕਰਦਾ ਪਿਆ ਸਵੇਰ ਤੋਂ।
ਸਾਰੀਆਂ ਚੀਜ਼ਾਂ ਰੋਕ ਕੇ ਤੇ ਇਹੀ ਦੱਸੀ ਜਾ ਰਹੀ ਹੈ ਕਿ ਰਾਫੇਲ ਦੇ ਵਿੱਚ ਆ ਹੋ ਰਿਹਾ, ਫਲਾਂ ਹੋ ਰਿਹਾ, ਧਮਕਾ ਹੋ ਰਿਹਾ। ਤੁਹਾਡੀ ਇਹ ਬਹੁਤ ਮੈਂ ਕਹੂੰਗਾ ਕਿ ਸੁਸਤ ਖਰੀਦ ਪ੍ਰਕਿਰਿਆ ਕਿ ਤੁਹਾਨੂੰ ਇੱਕ ਜ਼ਰੂਰੀ ਜਹਾਜ਼ ਲੈਣ ਵਾਸਤੇ 20 ਸਾਲ ਲੱਗਦੇ ਤੇ ਉਹਦੇ ਵਿੱਚ ਵੀ ਸੌਦਾ ਜਿਹੜਾ ਵਿਦਾਗ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਘ ਦੇ ਪ੍ਰਮੁੱਖ ਨੇ ਹੁਣ ਬਿਆਨ ਦਿੱਤਾ, ਕਹਿੰਦੇ ਮੌਬ ਲਿੰਚਿੰਗ ਤਾਂ ਪੱਛਮੀ ਤਰੀਕਾ ਹੈ, ਭਾਰਤ ਨੂੰ ਬਦਨਾਮ ਨਾ ਕਰੋ। ਇਹ ਨਵੀਂ ਕੱਢ ਲਿਆਉਂਦੇ ਕੋਈ ਨਾ ਕੋਈ। ਇਹ ਵੀ ਸੁਖਬੀਰ ਸਿੰਘ ਬਾਦਲ ਵਾਲੀ ਗੱਲ ਤੇ ਹੀ ਆ ਗਏ ਆ ਕਿ ਪੰਜਾਬ ਨੂੰ ਬਦਨਾਮ ਨਾ ਕਰੋ। ਤੇ ਹੁਣ ਆਪ ਹੀ ਕਹਿੰਦੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਹੋਏ, ਪੰਜਾਬ ਦੇ ਵਿੱਚ ਫਲਾਂ ਬੜਾ ਹੋਏ, ਧਮਕਾ ਬੜਾ ਹੋਏ। ਕਹਿਣ ਦਾ ਮਤਲਬ ਇਹ ਹੈ ਕਿ ਆਪ ਹੀ ਕਦੇ ਕਹਿੰਦੇ ਹੁੰਦੇ ਸੀ ਕਿ ਏਦਾਂ ਕਹਿ ਕੇ ਤੁਸੀਂ ਪੰਜਾਬ ਨੂੰ ਬਦਨਾਮ ਕਰਦੇ ਜੇ, ਫਲਾਂ ਕਰਦੇ ਜੇ, ਧਮਕਾ ਕਰਦੇ। ਹੁਣ ਆਪ ਹੀ ਉਹਨਾਂ ਚੀਜ਼ਾਂ ਤੇ ਬੈਠੇ ਆ ਕਰਕੇ। ਖੈਰ RSS ਦੇ ਮੁਖੀ ਨੇ ਜਿਹੜੀ ਗੱਲ ਕਹੀ ਆ ਉਹ ਕਿਸ ਸੰਦਰਭ ਦੇ ਵਿੱਚ ਕਹੀ ਆ ਤੁਸੀਂ ਸਮਝ ਲਿਓ। ਮੈਂ ਤੁਹਾਨੂੰ ਥੋੜ੍ਹੀ ਜਿਹੀ ਉਹਨਾਂ ਦੀ ਸ਼ਬਦਾਵਲੀ ਹੈ ਜਿਹੜੀ ਦੱਸ ਦਿੰਦਾ ਵਾ। ਉਹ ਕਹਿੰਦੇ ਆ ਕਿ ਇਹ ਜਿਹੜੀ ਹਜ਼ੂਮੀ ਕਤਲ ਵਾਲੀ ਇੱਕ ਚੱਲੀ ਹੋਈ ਹੈ ਪੂਰੇ ਸੰਸਾਰ ਦੇ ਵਿੱਚ ਹਵਾ, ਤਾਂ ਇਹ ਪੱਛਮੀ ਤਰੀਕਾ ਹੈ ਤੇ ਇਹਨੂੰ ਦੇਸ਼ ਨੂੰ ਬਦਨਾਮ ਕਰਨ ਲਈ ਭਾਰਤ ਦੇ ਸੰਦਰਭ 'ਚ ਵਰਤਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਮਤਲਬ ਕਿ ਇਹਦਾ ਇਸਤੇਮਾਲ ਹੈ ਜਿਹੜਾ ਭਾਰਤ ਦੇ ਸੰਦਰਭ 'ਚ ਨਹੀਂ ਹੋਣਾ ਚਾਹੀਦਾ। ਇਹ ਤੇ ਵਿਸ਼ਵ ਵਿਆਪੀ ਕੰਮ ਹੈ। ਕਹਿਣ ਦਾ ਭਾਵ ਹੈ ਕਿ ਪੱਛਮ ਦਾ ਤਰੀਕਾ ਹੈ, ਤਾਂ ਪੱਛਮ ਦੇ ਵਿੱਚੋਂ ਨਿਕਲਿਆ ਤਰੀਕਾ, ਇਹਨੂੰ ਭਾਰਤ ਦੇ ਸੰਦਰਭ 'ਚ ਨਹੀਂ ਲੈਣਾ ਚਾਹੀਦਾ, ਵੇਖਣਾ ਚਾਹੀਦਾ। ਕਹਿੰਦੇ ਕਿ RSS ਦੇ ਕਿਸੇ ਕਾਰਕੁਨ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ। ਤਾਂ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਕਈਆਂ ਨੇ। ਅੱਜ ਤੁਹਾਨੂੰ ਪਤਾ ਹੀ ਆ ਕਿ ਨਾਗਪੁਰ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਪ੍ਰੋਗਰਾਮ ਹੁੰਦਾ, ਸ਼ਸਤਰ ਪੂਜਾ ਦਾ, ਵਿਜੇ ਦਸ਼ਮੀ ਜਿਹਨੂੰ ਕਹਿੰਦੇ ਆ। ਤਾਂ ਖੈਰ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਇਹ ਮੇਰੇ ਖਿਆਲ ਦੇ ਨਾਲ ਲੌਜੀਕਲ ਸਹੀ ਨਹੀਂ ਹੈ। ਕਿਉਂਕਿ ਇਹ ਨਹੀਂ ਅਸੀਂ ਕਹਿੰਦੇ, ਕਦੇ ਵੀ ਇਹ ਨਹੀਂ ਕਿਹਾ ਕਿ RSS ਦੇ ਜਿਹੜੇ ਅਹੁਦੇਦਾਰ ਆ ਉਹ ਜਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਆ, RSS ਵਾਲੇ ਇਹ ਕਰਦੇ ਉਹ ਕਰਦੇ ਆ। ਨਹੀਂ, ਐਸੀ ਗੱਲ ਨਹੀਂ। RSS ਦੇ ਵਿੱਚ ਵੀ ਅੱਛੇ ਬੰਦੇ ਆ, RSS ਦੇ ਵਿੱਚ ਵੀ ਸੂਝਵਾਨ ਬੰਦੇ ਬੈਠੇ ਆ, ਕੋਈ ਸ਼ੱਕ ਨਹੀਂ ਹੈ। ਪਰ ਰੌਲਾ ਇਹ ਪੈਂਦਾ ਹੈ ਕਿ ਤੁਹਾਡੇ ਲੋਕ ਉਹਨੂੰ ਪ੍ਰਮੋਟ ਕਰਦੇ ਆ, ਸਪੋਰਟ ਕਰਦੇ ਆ। ਇਹਦੀਆਂ ਉਦਾਹਰਨਾਂ ਨੇ ਕਿ ਜਦੋਂ ਝਾਰਖੰਡ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ, ਉਹ ਬੰਦੇ ਕਤਲ ਕੇਸ ਦੇ ਵਿੱਚੋਂ ਜਦੋਂ ਰਿਹਾ ਹੋ ਕੇ ਆਏ ਸੀਗੇ, ਜਿਨ੍ਹਾਂ ਨੇ ਮਾਰਿਆ ਬੰਦਾ, ਕਥਿਤ ਤੌਰ ਤੇ ਮੀਟ ਲਿਜਾਂਦਾ ਬੰਦਾ ਜਿਹੜਾ ਉਹ ਮਾਰ ਦਿੱਤਾ ਦਿਨ ਦੀ ਵੀ ਵੈਨ ਦੇ ਵਿੱਚੋਂ ਕੱਢ ਕੇ, ਜਦੋਂ ਉਹ ਬੰਦੇ ਆਏ ਬਾਹਰ ਤਾਂ ਇਹਨਾਂ ਦਾ ਕੇਂਦਰੀ ਮੰਤਰੀ ਉਹਨਾਂ ਨੂੰ ਬੁਲਾ ਕੇ ਇੱਕ ਵਧੀਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਧੀਆ ਜਸ਼ਨ ਪੇਸ਼ ਕਰਦਾ। ਇਹ ਕੀ ਆ? ਫਿਰ ਜਦੋਂ ਪਹਿਲੂ ਖਾਨ ਦਾ ਕਤਲ ਹੋਇਆ ਉਦੋਂ ਇੱਕ ਇਸ ਤਰ੍ਹਾਂ ਦੀ ਹਿੰਦੂਤਵ ਦੀ ਆਗੂ ਹੈ ਜਿਹੜੀ, ਉਹ ਉਹਨਾਂ ਦੀ ਤੁਲਨਾ ਜਿਹੜੀ ਉਹ ਰਾਜਗੁਰੂ ਭਗਤ ਸਿੰਘ ਹੋਰਾਂ ਦੇ ਨਾਲ ਕਰਦੀ ਹੈ। ਤੁਹਾਡੇ 'ਚ ਕੋਈ ਬੋਲਦਾ ਤੱਕ ਨਹੀਂ ਹੈ, ਬੋਲਦਾ ਤੱਕ ਨਹੀਂ ਹੈ। ਤਾਂ ਕਹਿੰਦਾ ਮਤਲਬ ਇਹ ਕਿ ਇਹ ਚੀਜ਼ਾਂ ਕੀ ਨੇ? ਇਹ ਤਾਂ ਕਹਿੰਦੇ ਆ ਕਿ RSS ਦਾ ਇਹਦੇ ਨਾਲ ਕੋਈ ਲੱਲਾ ਕੱਖਾ ਨਹੀਂ। ਠੀਕ ਹੈ ਤੁਹਾਡੀ ਗੱਲ, ਪਰ ਜਿਹੜਾ ਇਹ ਸਾਰਾ ਕੁਛ ਚੱਲਦਾ, ਜੋ ਉਹਨੂੰ ਸਪੋਰਟ ਕਰਦੇ ਆ, ਜੋ ਉਹਨੂੰ ਪ੍ਰਮੋਟ ਕਰਦੇ, ਉਹ ਕੌਣ ਆ? ਉਹ ਵਿਚਾਰਧਾਰਾ ਕੀ ਹੈ? ਤਾਂ ਇਹੀ ਇਹਨਾਂ ਦਾ ਤੁਹਾਨੂੰ ਪਤਾ ਕਿ ਚੁਸਤ ਪੈਂਤੜਾ ਇਹ ਕਹਿ ਦੇਣਾ ਕਿ RSS ਦਾ ਇਹਦੇ ਨਾਲ ਕੁਛ ਨਹੀਂ ਹੈ, ਪਰ ਅੰਦਰ ਖਾਤੇ ਸਭ ਕੁਛ ਹੈ ਜਿਹੜਾ ਕੀਤਾ ਜਾਂਦਾ। ਖੈਰ ਜੋ ਵੀ ਆ, ਇੱਕ ਹੋਰ ਵੱਡੀ ਖਬਰ RSS ਦੇ ਨਾਲ ਜੁੜੀ ਆ ਰਹੀ ਆ ਕਿ ਨੈਟਫਲਿਕਸ, ਐਮਾਜ਼ੋਨ, ਆਨਲਾਈਨ ਜਿਹੜੇ ਪਲੇਟਫਾਰਮ ਇਸ ਤਰ੍ਹਾਂ ਦੇ, ਉਹਨਾਂ ਤੇ ਵੀ ਸਕੰਜਾ ਕੱਸਣ ਦੀ RSS ਨੇ ਅੰਦਰ ਖਾਤੇ ਤਿਆਰੀ ਕਰ ਲਈ ਆ। ਤੇ ਦੱਸਦੇ ਆ ਕਿ ਇਹਨਾਂ ਵਰਗੇ ਜਿਹੜੇ ਮੰਚ ਆ, ਨੈਟਫਲਿਕਸ ਵਰਗੇ, ਇਹਨਾਂ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ, ਲਗਾਤਾਰ ਮੀਟਿੰਗਾਂ ਹੋ ਰਹੀਆਂ ਜੋ ਆਨਲਾਈਨ ਪਲੇਟਫਾਰਮ ਆ। ਤਾਂ ਲਗਭਗ 6 ਮੀਟਿੰਗਾਂ ਦੱਸਦੇ ਆ ਕਿ ਹੁਣ ਤੱਕ ਹੋ ਚੁੱਕੀਆਂ ਅੰਦਰ ਖਾਤੇ। ਤੇ ਜਾਵੜੇਕਰ ਨੇ ਪਿੱਛੇ ਜੇ ਇੱਕ ਬਿਆਨ ਵੀ ਦਿੱਤਾ ਸੀਗਾ ਇਸ ਚੀਜ਼ ਨੂੰ ਲੈ ਕੇ, ਸ਼ਾਇਦ ਤੁਹਾਡੇ ਦ੍ਰਿਸ਼ਟੀਗੋਚਰ ਹੋਵੇ ਉਹ ਬਿਆਨ। ਉਹਨਾਂ ਨੇ ਦੇ ਦਿੱਤੇ ਸੀ ਸੰਕੇਤ ਕਿ ਅਸੀਂ ਸੁਝਾਅ ਮੰਗ ਰਹੇ ਹਾਂ ਕਿ ਇਹਨਾਂ ਨੂੰ ਕਿੱਦਾਂ ਰੋਕਿਆ ਜਾਵੇ, ਇਹਨਾਂ ਚੀਜ਼ਾਂ ਨੂੰ। ਤਾਂ ਇਹ ਹੈਰਾਨਗੀ ਵਾਲੀ ਗੱਲ ਆ ਕਿ ਸਭ ਕੁਛ ਅੰਦਰ ਖਾਤੇ ਹੋ ਰਿਹਾ। ਤਾਂ ਇਹ ਹੋਊਗਾ ਮੇਰੇ ਖਿਆਲ ਦੇ ਨਾਲ ਜ਼ਰੂਰ ਇਹਨਾਂ ਨੇ ਸੰਘੀ ਘੁੱਟ ਦੇਣੀ ਆ। ਕਿਉਂ? ਕਿਉਂਕਿ ਤੁਸੀਂ ਵੇਖਿਆ ਹੋਣਾ ਵੈਬ ਸੀਰੀਜ਼ਾਂ ਜਿੱਦਾਂ ਉਹ ਲੀਲਾ ਆਈ ਸੀਗੀ, ਫਿਰ ਉਸ ਤੋਂ ਬਾਅਦ ਕੁਛ ਹੋਰ ਵੈਬ ਸੀਰੀਜ਼ਾਂ। ਕਿਉਂਕਿ ਸਾਡੇ ਇੱਥੇ ਚੱਕਰ ਕੀ ਆ ਕਿ ਕਲਾ ਨੂੰ ਬੰਨ ਲਿਆ ਜਾਂਦਾ ਹੈ ਸੈਂਸਰ ਦੀ ਜੰਜੀਰ ਦੇ ਨਾਲ ਜਾਂ ਹੋਰ ਪਾਬੰਦੀਆਂ ਦੀ ਜੰਜੀਰ ਦੇ ਨਾਲ। ਉਹ ਜਿਹੜੇ ਪਲੇਟਫਾਰਮ ਆ ਬੜੇ ਵਿਸ਼ਾਲ ਪਲੇਟਫਾਰਮ ਹੈ, ਉੱਥੇ ਸੈਂਸਰ ਦੀ ਕੋਈ ਵਕਤ ਨਹੀਂ ਹੈ। ਤਾਂ ਉੱਥੇ ਸੈਂਸਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਤੁਹਾਡੇ ਕੋਲ ਕੰਟੈਂਟ ਵਧੀਆ, ਤੁਹਾਨੂੰ ਪੂਰਾ ਸੰਸਾਰ ਦੇਖਦਾ ਹੈ।
ਤਾਂ ਉੱਥੇ ਜਦੋਂ ਕੋਈ ਘੇਰਾ ਹੀ ਨਹੀਂ ਹੈ, ਦਾਇਰਾ ਹੀ ਨਹੀਂ ਹੈ। ਹੁਣ ਇਹ ਕਹਿੰਦੇ ਤੇ ਹੈਗੇ ਆ ਕਿ ਜੀ ਨੰਗੇਜ਼ ਆ, ਉੱਥੇ ਗਾਲਾਂ, ਉੱਥੇ ਫਲਾਣ ਟੰਕਾ, ਇਹ ਸਾਰਾ ਕੁਛ ਤੇ ਚੱਲੀ ਜਾਂਦੇ ਤੇ ਸਮਾਜ ਦਾ ਹਿੱਸਾ। ਇੱਥੇ ਲੋਕ ਘਰਿਆਂ ਵੀ ਗਾਲਾਂ ਕੱਢੀ ਜਾਂਦੇ ਆ, ਪੋਰਨੇ ਜਿਹੜੀਆਂ ਉਹ ਵੀ ਇੱਥੇ ਵੇਖੀ ਜਾਂਦੇ ਆ ਲੋਕ, ਇਹ ਤੇ ਹੈ। ਪਰ ਰੌਲਾ ਕੀ ਪੈਂਦਾ ਹੈ ਕਿ ਕੁਛ ਵੈਬ ਸੀਰੀਜ਼ ਏਦਾਂ ਦੀਆਂ ਆਈਆਂ ਜਿਹੜੀਆਂ RSS ਦੀ ਵਿਚਾਰਧਾਰਾ ਦੇ ਬਹੁਤ ਉਲਟ ਸਨ, ਜਿਨ੍ਹਾਂ ਨੇ ਖੋਲ ਕੇ ਰੱਖ ਦਿੱਤਾ, ਜਿੱਦਾਂ ਮੌਬ ਲਿੰਚਿੰਗ ਦਿਖਾ ਦਿੱਤੀ, ਜਿੱਦਾਂ ਕਸ਼ਮੀਰ ਦਾ ਮੁੱਦਾ ਦਿਖਾ ਦਿੱਤਾ, ਇੰਡੀਅਨ ਆਰਮੀ ਦਾ ਚਿਹਰਾ ਮੋਹਰਾ ਦਿਖਾ ਦਿੱਤਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਕਿ ਹੁਣ ਇਹ ਕੰਮ ਹੈ ਜਿਹੜਾ ਉਹ ਖਰਾਬ ਨਾ ਹੋਵੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਰਣਨੀਤੀ ਘੜੀ ਆ ਕਿ ਇਹ ਜਿਹੜੇ ਪਲੇਟਫਾਰਮ ਆ, ਜਾਂ ਤੇ ਇਹਨਾਂ ਨੂੰ ਡਰਾ ਲਿਆ ਜਾਵੇ ਕਿ ਭਾਈ ਕੰਟੈਂਟ ਜੇ ਤੁਸੀਂ ਚਲਾਉਣਾ ਤੇ ਫਿਰ ਸਿੱਧੇ ਰੂਪ ਦੇ ਵਿੱਚ ਇਹੋ ਜਿਹਾ ਕੰਟੈਂਟ ਨਹੀਂ ਚਲਾ ਸਕਦੇ ਜੋ ਸਾਡੇ ਉਲਟ ਹੋਵੇ। ਤੇ ਜੇ ਤੁਸੀਂ ਨਾ ਮੰਨੇ ਤੇ ਫਿਰ ਭਾਈ ਏਦਾਂ ਕਰ ਦਿਆਂਗੇ। ਦੂਜਾ ਹਿਸਾਬ ਕਿਤਾਬ ਤੇ ਆਉਂਦਾ ਹੀ ਆ, ਤੁਹਾਨੂੰ ਪਤਾ ਹੀ ਇਹਨਾਂ ਕੋਲ ਹੈਗਾ ਹੀ ਆ। ਤਾਂ ਖੈਰ ਜੋ ਵੀ ਆ, RSS ਨੈਟਫਲਿਕਸ ਦੇ ਮਗਰ ਪੈ ਗਈ, ਐਮਾਜ਼ੋਨ ਦੇ ਮਗਰ ਪੈ ਗਈ ਆ, ਇਹ ਵਧੀਆ ਗੱਲ ਆ, ਠੀਕ ਆ, ਜੋ ਮਰਜ਼ੀ ਕਰ ਲੈਣ। ਇੱਦਾਂ ਦੇ ਕੰਮ ਜਿਹੜੇ ਆ ਉਹ ਕਰ ਵੀ ਦਿੰਦੇ ਆ। ਪਰ ਗੱਲ ਤੇ ਇਹ ਆ ਕਿ ਜੇ ਇਹ ਸਭ ਕੁਛ ਵਿਖਾਇਆ ਜਾਂਦਾ ਕਿਤੇ ਨਾ ਕਿਤੇ ਤੇ ਵਾਪਰਦਾ ਹੈ ਨਾ। ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਕਸ਼ਮੀਰ ਦੇ ਮੁੱਦੇ ਤੇ ਸਾਡੀ ਬਦਨਾਮੀ ਕਰਦੇ ਆ, ਹੁਣੇ ਮੈਂ ਖਬਰ ਪੜ੍ਹ ਕੇ ਆਉਣ ਡਿਆ, ਸ਼ਾਇਦ ਟੈਲੀਗ੍ਰਾਫ ਦੇ ਵਿੱਚ ਛਪੀ ਆ, ਉਹ ਅਖਬਾਰ ਕਹਿ ਰਿਹਾ ਕਿ 9 ਸਾਲ ਦਾ ਇੱਕ ਬੱਚਾ ਜਿਹੜਾ ਘਰੋਂ ਬ੍ਰੈਡ ਲੈਣ ਚਲੇ ਗਿਆ ਤੇ CRP ਵਾਲਿਆਂ ਨੇ ਜਾਂ ਫੋਰਸ ਵਾਲਿਆਂ ਨੇ ਕੁੱਟ ਕੇ ਉਹਨੂੰ ਬੰਨਿਆ ਹੋਇਆ ਪਿਛਲੇ 4 ਦਿਨ ਤੋਂ। ਦੱਸੋ, 9 ਸਾਲ ਦਾ ਬੱਚਾ। ਤੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਲੋਕਾਂ ਦੇ ਸਾਹਮਣੇ ਆਉਣਗੀਆਂ। ਤੁਸੀਂ ਇੱਕ ਥਾਂ ਤੋਂ ਰੋਕ ਦਿਓਗੇ, ਉਹ ਦੂਸਰੇ ਮੰਚ ਥਾਂ ਹੀ ਆ ਜਾਣਗੀਆਂ। ਅੱਜ ਦੇ ਦੌਰ 'ਚ ਇਹ ਚੀਜ਼ਾਂ ਰੁਕਣਗੀਆਂ ਨਹੀਂ। ਜੀ ਜੀ ਬਿਲਕੁਲ, ਇਹ ਹਾਲਾਤ ਜਿਹੜੇ ਉੱਥੇ ਕੋਈ ਬਹੁਤੇ ਚੰਗੇ ਨਹੀਂ ਆ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਹਿਲਾ ਕਾਂਸਟੇਬਲ ਦੇ ਬਿਆਨ ਤੋਂ ਹੁਣ CRPF ਨੇ ਖੁਦ ਨੂੰ ਅੱਡ ਕਰ ਦਿੱਤਾ। ਦੇਖੋ, ਇਹ ਜਿਹੜਾ ਬਿਆਨ ਸੀਗਾ ਉਹ ਤੁਸੀਂ ਸੁਣ ਲਿਆ ਹੋਣਾ, ਜਾਂ ਕਿਤੇ ਨਾ ਕਿਤੇ ਉਹ ਖਬਰ ਦੀ ਕਟਿੰਗ ਕਲਿੱਪਿੰਗ ਜ਼ਰੂਰ ਵੇਖੀ ਹੋਣੀ ਆ ਕਿ ਇੱਕ ਲੇਡੀ ਕਾਂਸਟੇਬਲ ਆ, ਖੁਸ਼ਬੂ ਚੌਹਾਨ ਉਹਦਾ ਨਾਮ ਆ, ਉਹ ਕਹਿੰਦੀ ਨਜ਼ਰ ਆਉਂਦੀ ਆ ਉਸ ਵੀਡੀਓ ਦੇ ਵਿੱਚ ਕਿ ਜਿਹੜਾ ਹੈਗਾ ਅਫਜ਼ਲ ਗੁਰੂ, ਉਹ ਜਿਹੜੀ ਕੁੱਖ ਨੇ ਜਨਿਆ, ਜਿਹੜੀ ਕੁੱਖ ਨੇ ਉਹਨੂੰ ਜਨਮ ਦਿੱਤਾ, ਉਹ ਕੁੱਖ ਹੀ ਉਜਾੜ ਦੇਣੀ ਚਾਹੀਦੀ ਹੈ। ਫਿਰ ਉਹ ਕਹਿੰਦੀ ਆ ਕਿ ਜਿਹੜਾ ਹੈਗਾ ਕਨ੍ਹਈਆ, ਇਹਦੀ ਤੇ ਹਿੱਕ ਦੇ ਵਿੱਚ ਤਿਰੰਗਾ ਕੱਢਣਾ ਚਾਹੀਦਾ। ਇਸ ਤਰ੍ਹਾਂ ਦੇ ਉਹ ਬਿਆਨ ਦੇ ਰਹੀ ਆ। ਔਰ ਕਮਾਲ ਦੀ ਗੱਲ ਇਹ ਹੈ ਕਿ ਉਹ ਵਰਦੀਧਾਰੀ ਹੈ, ਜਿਸ ਸਮੇਂ ਸਪੀਚ ਦੇ ਰਹੀ ਆ ਉਹ ਵਰਦੀਧਾਰੀ ਹੈ। ਹੁਣ CRPF ਨੇ ਆਪਣੇ ਆਪ ਨੂੰ ਲਹਿਦਾ ਕਰ ਲਿਆ ਕਿਉਂਕਿ ਮਾਮਲਾ ਹੀ ਕੁਛ ਐਸਾ ਹੈ। ਉਹਨਾਂ ਨੇ ਕਿਹਾ ਕਿ ਖੁਸ਼ਬੂ ਚੌਹਾਨ ਜੋ ਡਿਬੇਟ ਦੇ ਵਿਸ਼ੇ ਤੇ ਵਿਰੋਧ ਦੇ ਵਿੱਚ ਬੋਲ ਰਹੀ ਸੀਗੀ, ਉਹ ਮਤਲਬ ਕਿ ਸਾਡੇ ਨਾਲ ਇਤਫਾਕ ਨਹੀਂ ਰੱਖਦਾ। CRPF ਦੇ ਵਿੱਚ ਬਿਨਾਂ ਸ਼ਰਤ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਤਾਂ CRPF ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਲੱਗ ਕਰ ਲਿਆ। ਪਰ ਜੇ ਤੁਸੀਂ ਵੇਖੋਗੇ, ਇਹ ਕਾਰਵਾਈ ਹੋਣੀ ਚਾਹੀਦੀ ਸੀਗੀ ਲੇਡੀ ਕਾਂਸਟੇਬਲ ਤੇ, ਕਿਉਂਕਿ ਇੱਕ ਮੰਚ ਜਿਹੜਾ ਵਰਤਿਆ ਜਾ ਰਿਹਾ ਸੀ ਉਸ ਸਪੀਚ ਵਾਸਤੇ, ਉਸ ਮੰਚ ਦਾ ਪਰਪੇਖ ਦੇਖੋ ਕਿ ਪਰਪੇਖ ਕੀ ਸੀਗਾ। ਇਹ ਅਸਲ ਦੇ ਵਿੱਚ ਇੱਕ ਡਿਬੇਟ ਹੋ ਰਿਹਾ ਸੀਗਾ ਕਿ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਦੇ ਹੋਏ ਦੇਸ਼ ਵਿੱਚ ਅੱਤਵਾਦ ਤੇ ਉਗਰਵਾਦ ਨਾਲ ਪ੍ਰਭਾਵੀ ਢੰਗ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ। ਇੱਕ ਵਿਸ਼ਾ ਹੈ ਜੋ ਮੈਂ ਤੁਹਾਨੂੰ ਦੱਸਿਆ ਬੋਲ ਕੇ ਪੰਜਾਬੀ 'ਚ। ਹਿੰਦੀ 'ਚ ਇੱਕ ਸਬਜੈਕਟ ਰੱਖਿਆ ਗਿਆ ਸੀਗਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ। ਹੁਣ ਦੇਖੋ, ਕਮਾਲ ਦੀ ਗੱਲ ਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇੱਕ ਡਿਬੇਟ ਰੱਖਿਆ ਜਾਂਦਾ ਹੈ ਜਿਹਦਾ ਸਰਲੇਖ ਇਹੋ ਹੈ ਕਿ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਦੇ ਹੋਏ ਅੱਤਵਾਦ ਜਾਂ ਉਗਰਵਾਦ ਦੇ ਨਾਲ ਪ੍ਰਭਾਵੀ ਢੰਗ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ। ਤਾਂ ਉਹਦੇ ਵਿੱਚ ਵਰਦੀਧਾਰੀ CRPF ਦੀ ਕਾਂਸਟੇਬਲ ਕੀ ਕਹਿੰਦੀ ਆ ਕਿ ਇਹਨਾਂ ਦੀ ਕੁੱਖ ਹੀ ਉਜਾੜ ਦੇਣੀ ਚਾਹੀਦੀ। ਇਸ ਮੈਡਮ ਨੂੰ ਇਹਨਾਂ ਪਤਾ ਹੋਣਾ ਚਾਹੀਦਾ, ਇਲਮ ਹੋਣਾ ਚਾਹੀਦਾ, ਕਿਉਂਕਿ ਉਹਦੇ ਕਹਿਣ ਦਾ ਮਤਲਬ ਕੀ ਆ ਕਿ ਕੁੱਖ ਉਜਾੜ ਦਿਓ ਤਾਂ ਕਿ ਕੋਈ ਹੋਰ ਪੈਦਾ ਨਾ ਹੋਵੇ ਅਫਜ਼ਲ ਗੁਰੂ। ਪਰ ਇਸ ਮੈਡਮ ਨੂੰ ਸ਼ਾਇਦ ਇਹ ਨਹੀਂ ਪਤਾ, ਕਿਉਂਕਿ ਇਹਨਾਂ ਦੀ ਜਾਣਕਾਰੀ ਹੈ ਨਾ ਜਿਹੜੀ, ਉਹ ਇਹ ਜਸ਼ੀਲੀ ਬੋਲਦੇ ਆ, ਜਿਹਨਾਂ ਦੇ ਹੱਕ 'ਚ ਬੋਲਦੇ ਆ, ਉਹ ਕੱਟੜਵਾਦੀ ਆ ਜਿਹੜੇ, ਉਹ ਚੱਕ ਕੇ ਵੀਡੀਓ ਫਿਰ ਸ਼ੇਅਰ ਕਰਦੇ ਆ, ਲਾ ਹੱਥਾ ਕਰਦੇ ਆ। ਪਰ ਇਹਨਾਂ ਦੀ ਜਾਣਕਾਰੀ ਜਿਹੜੀ ਬੜੀ ਸੀਮਿਤ ਹੁੰਦੀ ਹੈ। ਅਫਜ਼ਲ ਗੁਰੂ ਦਾ ਮੁੰਡਾ ਟੌਪਰ ਹੈ ਸਕੂਲਿੰਗ 'ਚ, ਟੌਪਰ, ਬਹੁਤ ਬ੍ਰਿਲੀਅੰਟ ਸਟੂਡੈਂਟ ਆ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੱਤਵਾਦੀ ਆ? ਉਹ ਤੇ ਇੱਕ ਹੋਣਹਾਰ ਸਟੂਡੈਂਟ ਆ। ਉਹਦੇ ਪਿਓ ਨੇ ਜੋ ਕੀਤਾ ਠੀਕ ਆ, ਜੋ ਹੋਇਆ ਠੀਕ ਆ, ਉਹ ਇੱਕ ਚੈਪਟਰ ਅਲੱਗ ਆ। ਉਹਦਾ ਮੁੰਡਾ ਜੇ ਤੁਸੀਂ ਇਸ ਤਰ੍ਹਾਂ ਕਹੋਗੇ ਉਹਦੇ ਤੇ ਕੀ ਗੁਜ਼ਰੂਗੀ? ਤਾਂ ਮਤਲਬ ਇਹ ਆ ਕਿ ਤੁਸੀਂ ਉਹਦੇ ਵਾਸਤੇ ਵੀ ਉਹੀ ਰਸਤਾ ਤੈਅ ਕਰਦੇ ਪਏ ਹੋ ਕਿ ਆਹੀ ਰਸਤਾ ਤੇਰੇ ਵਾਸਤੇ, ਹੋਰ ਕੋਈ ਰਸਤਾ ਨਹੀਂ ਹੈ। ਤਾਂ ਇਹ ਬਿਲਕੁਲ ਮੈਂ ਕਹੂੰਗਾ ਕਿ
ਬਿਲਕੁਲ ਜਿਹੜੀ ਆ ਆਪ ਹੁਦਰੀ ਇਹਨਾਂ ਦੀ ਬਿਆਨਬਾਜ਼ੀ ਆ, ਇਹਦੇ ਵਿੱਚ ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ। ਹੁਣ ਦੇਖੋ ਉਹ ਕਹਿੰਦੀ ਆ ਕਿ ਕਨ੍ਹਈਆ ਦੀ ਹਿੱਕ ਦੇ ਵਿੱਚ ਤਿਰੰਗਾ ਗੱਡ ਦੇਣਾ ਚਾਹੀਦਾ, ਮੈਡਮ ਕਹਿੰਦੀ ਆ, ਪਰ ਇਸ ਮੈਡਮ ਨੂੰ ਪਤਾ ਕਿ 3 ਸਾਲ ਬੀਤ ਗਏ ਉਸ ਸਾਰੇ ਐਪੀਸੋਡ ਨੂੰ, ਹੁਣ ਤੱਕ ਤੁਹਾਡੀ ਪੁਲਿਸ ਜਿਹੜੀ ਆ ਉਹ ਕਨ੍ਹਈਆ ਦੇ ਖਿਲਾਫ ਚਾਰਜਸ਼ੀਟ ਫਾਈਲ ਨਹੀਂ ਕਰ ਸਕੀ। ਜਿਸ ਬੰਦੇ ਦੇ ਖਿਲਾਫ ਤੁਸੀਂ ਚਾਰਜਸ਼ੀਟ ਫਾਈਲ ਨਹੀਂ ਕਰ ਸਕੇ, ਉਹਨੂੰ ਤੁਸੀਂ ਕਿਵੇਂ ਦੋਸ਼ੀ ਮੰਨ ਕੇ ਆਪਣੇ ਪੱਧਰ ਤੇ ਸਜ਼ਾ ਦੇ ਰਹੇ ਹੋ ਕਿ ਇਹਦੀ ਹਿੱਕ ਦੇ ਵਿੱਚ ਝੰਡਾ ਗੱਡ ਦੇਣਾ ਚਾਹੀਦਾ ਤਿਰੰਗਾ। ਇਹ ਤਿਰੰਗਾ ਝੰਡਾ ਜਿਹੜਾ ਉਹ ਇੱਕ ਦੇਸ਼ ਦੀ ਸ਼ਾਨ ਦੀ ਪ੍ਰਤੀਕਤਾ ਹੈ, ਉਹਨੂੰ ਤੁਸੀਂ ਕਾਤਲ ਬਣਾ ਰਹੇ ਹੋ ਉਸ ਬੰਦੇ ਦੇ ਖਿਲਾਫ ਜਿਹੜਾ ਚੋਣ ਲੜ ਚੁੱਕਿਆ, ਜਿਹੜਾ ਖੁਦ ਇੱਕ ਬਹੁਤ ਇੰਟੈਲੈਕਚੁਅਲ ਹੈ। ਤਾਂ ਇਸ ਮੈਡਮ ਤੇ ਕਾਰਵਾਈ ਹੋਣੀ ਚਾਹੀਦੀ ਆ। ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਜ਼ੁਬਾਨ ਹੁੰਦੀ ਹੈ ਨਾ, ਉਹਦੇ ਬਾਰੇ ਬੜੀ ਖੂਬਸੂਰਤ ਕੋਟੇਸ਼ਨ ਆ ਕਿ ਹਰ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਲੁਕਿਆ ਹੁੰਦਾ, ਜੇ ਉਹਨੂੰ ਸਮਝਣਾ ਤਾਂ ਬਸ ਉਹਨੂੰ ਬੋਲਣ ਦਿਓ ਕਿ ਉਹ ਜਿਹੜਾ ਇਨਸਾਨ ਛੁਪਿਆ ਨਾ ਇਨਸਾਨ ਦੇ ਪਿੱਛੇ, ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ। ਜੀ ਜੀ ਜੀ। ਅਗਲੀ ਆਪਾਂ ਖਬਰ ਕਰਦੇ ਹਾਂ, ਕਹਿੰਦੇ ਅੰਮ੍ਰਿਤਸਰ ਟ੍ਰੇਨ ਹਾਦਸੇ ਦੇ ਪੀੜਤ ਪਰਿਵਾਰਾਂ ਵੱਲੋਂ ਲਗਾਇਆ ਧਰਨਾ 22 ਤੱਕ ਮੁਲਤਵੀ। ਦੇਖੋ ਧਰਨੇ ਇਹਨਾਂ ਦੇ ਤੇ ਆਪਣੇ ਅੱਜ ਪੁਤਲੇ ਸੜੇ ਆ। ਕਮਾਲ ਦੀ ਗੱਲ ਆ, ਸਿਸਟਮ ਦੀ ਇਤਿਹਾਸ ਵੀ ਦੇਖੋ, ਹਾਸਾ ਵੀ ਆਉਂਦਾ ਹੈ ਕਿ ਇਹਨਾਂ ਦੇ ਮੰਤਰੀ ਤੇ ਤੀਰ ਮਾਰ ਮਾਰ ਕੇ ਪੁਤਲਿਆਂ ਨੂੰ ਅੱਗ ਲਾਉਣ ਡਏ ਸੀ ਤੇ ਬੇਰੁਜ਼ਗਾਰ ਜਿਹੜੇ ਉਹ ਇਹਨਾਂ ਦੇ ਪੁਤਲੇ ਸਾੜ ਡਏ ਸੀਗੇ। ਤੁਸੀਂ ਸਾਡੇ ਨਾਲ ਵਫਾ ਨਹੀਂ ਕੀਤੀ। ਅਧਿਆਪਕ ਜਿਹੜੇ ਆ ਉਹ ਇਹਨਾਂ ਦੇ ਪੁਤਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਾੜ ਡਏ ਸੀ। ਮਤਲਬ ਮੰਤਰੀ ਜਿਹੜੇ ਆ ਉਹ ਮੇਘਨਾਥ ਨੂੰ ਸਾੜਦੇ ਪਏ ਆ, ਰਾਵਣ ਨੂੰ ਸਾੜਦੇ ਪਏ ਆ, ਤੇ ਲੋਕ ਕਹਿੰਦੇ ਕਿ ਅਸਲ ਤੇ ਆ ਅਸੀਂ ਤੇ ਇਹਨਾਂ ਨੂੰ ਅੱਗ ਲਾਵਾਂਗੇ। ਇਹ ਕੰਮ ਚੱਲਦਾ ਪਿਆ। ਖੈਰ ਉਹ ਜੌੜਾ ਫਾਟਕ ਵਾਲੀ ਘਟਨਾ ਜਿਹੜੀ, ਉਹਨੂੰ ਅੱਜ 1 ਸਾਲ ਹੋ ਗਿਆ। ਬੜੀ ਦੁਖਦਾਇਕ ਘਟਨਾ ਸੀਗੀ। ਚਲੋ ਗਲਤੀ ਚਾਹੇ ਕਿਸੇ ਦੀ ਵੀ ਆ, ਪਰ ਜਿਹੜੇ ਘਰ ਉਜੜੇ ਆ ਉਹ ਬਹੁਤ ਵੱਡੀ ਤਰਾਸਦੀ ਸੀਗੀ। ਪਰ ਜੋ ਵਾਅਦੇ ਕੀਤੇ ਗਏ ਸਾਨੂੰ, ਵਾਅਦੇ ਤੇ ਵਫਾ ਕੀ ਹੋਣੇ ਆ। ਆਪਾਂ ਉਦਣ ਸਿੱਧੂ ਸਾਹਿਬ ਦੀ ਗੱਲ ਕੀਤੀ ਸੀ ਕਿ ਜਿਹੜੇ ਗੋਦ ਲਏ ਸੀਗੇ ਪਰਿਵਾਰ, ਮੁੜ ਕੇ ਗੋਦ ਲਿਆਂ ਦੀ ਸਾਰ ਵੀ ਨਹੀਂ ਲਈ ਗਈ, ਉਹ ਵੀ ਨਾਰਾਜ਼ ਨੇ, ਖਫਾ ਨੇ। ਫਿਰ ਸਰਕਾਰ ਵੱਲੋਂ ਇੱਕ ਇਨਕੁਆਇਰੀ ਖੋਲੀ ਗਈ ਸੀਗੀ, ਉਹਦੇ ਬਾਬਤ ਵੀ ਕੋਈ ਡੱਡਾ ਨਹੀਂ ਭੁਰਿਆ ਹੁਣ ਤੱਕ। ਤੇ ਉਹ ਜਿਹੜੇ ਪਰਿਵਾਰ ਸੀਗੇ ਅੱਜ ਧਰਨੇ ਤੇ ਬੈਠ ਗਏ, ਲਗਭਗ 4 ਘੰਟੇ ਉਹਨਾਂ ਨੇ ਧਰਨਾ ਲਾਇਆ। ਫਿਰ ਬਾਅਦ ਦੇ ਵਿੱਚ ਇਹਨਾਂ ਦੇ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉਹ ਕਹਿੰਦੇ ਕਿ ਜਦੋਂ ਅੱਜ ਉਹ ਗੱਡੀ ਦੁਬਾਰਾ ਉਸੇ ਟਾਈਮ ਤੇ ਆਊ ਤੇ ਅਸੀਂ ਆਪਦੇ ਜਿਹੜੇ ਬਚੇ ਖੁਚੇ ਜੀ ਆ ਉਹ ਲੈ ਕੇ ਲੀਹ ਤੇ ਬਹਿ ਜਾਣਾ। ਇਹਨਾਂ ਦੇ ਫਿਰ ਭਾਦੀਆਂ ਬਣ ਗਈਆਂ। ਪਹਿਲਾਂ ਤੇ ਗੱਲ ਗੌਲੀ ਨਹੀਂ, ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਵੇਂ ਹੀ ਉਹ ਗੱਡੀ ਆਊ ਉਸੇ ਟਾਈਮ ਤੇ ਅਸੀਂ ਸਾਰੇ ਜਾਣੇ ਜਾ ਕੇ ਉੱਥੇ ਬਹਿ ਜਾਣਾ, ਫਿਰ ਤੁਸੀਂ ਜੋ ਕਰਨਾ ਸੋ ਕਰ ਲਿਓ, ਤਾਂ ਫਿਰ ਇਹ ਭੱਜ ਗਏ। ਮੁੜ ਕੇ ਨਾਲ SDM ਵੀ ਆ ਗਿਆ, ਉਹਨਾਂ ਤੋਂ ਮੰਗ ਪੱਤਰ ਲੈ ਲਿਆ। ਕਹਿੰਦੇ ਕਿ ਏਦਾਂ ਕਰੋ ਜੀ ਕਿ 22 ਤੱਕ ਸਾਨੂੰ ਸਮਾਂ ਦੇ ਦਿਓ, 22 ਤਰੀਕ ਤੱਕ, ਫਿਰ ਅਸੀਂ ਤੁਹਾਡਾ ਸਾਰਾ ਮਸਲਾ ਜੇ ਹੱਲ ਨਾ ਕਰ ਸਕੇ ਤੇ ਤੁਸੀਂ ਜੋ ਮਰਜ਼ੀ ਕਰ ਲਿਓ। ਤਾਂ ਫਿਰ ਜਾ ਕੇ ਉਹਨਾਂ ਨੇ ਇਹਨਾਂ ਦੀ ਗੱਲ ਗੌਲੀ ਆ, ਫਿਰ ਉਹਨਾਂ ਨੇ ਜਾ ਕੇ ਇਹਨਾਂ ਦੀ ਗੱਲ ਮੰਨੀ ਆ। ਫਿਰ ਉਹ ਧਰਨਾ ਜਿਹੜਾ 22 ਤੱਕ ਉਹਨਾਂ ਨੇ ਮੁਲਤਵੀ ਕੀਤਾ। ਇਹ ਨਹੀਂ ਹੈ ਕਿ ਸਥਾਈ ਤੌਰ ਤੇ ਚੁੱਕ ਲਿਆ ਵਾ, ਹਾਲੇ ਉਹਨਾਂ ਨੇ ਮੁਲਤਵੀ ਕੀਤਾ। ਕਹਿੰਦੇ ਕਿ ਇੰਤਜ਼ਾਰ ਕਰਾਂਗੇ, ਇੱਕ ਵਾਰੀ ਫਿਰ ਤੁਹਾਡੇ ਲਾਰੇ ਨਾਲ ਪਿਆਰ ਕਰਾਂਗੇ, ਜੇ ਨਹੀਂ ਆਇਆ ਤਾਂ ਫਿਰ ਅਸੀਂ ਤੁਹਾਡਾ ਤਿਰਸਕਾਰ ਰੱਜ ਕੇ ਕਰਾਂਗੇ। ਸੋ ਇਹ ਸਾਰਾ ਕੁਛ ਰਿਹਾ। ਜਿਸ ਤਰ੍ਹਾਂ ਦਾ ਅੱਜ ਦੁਸਹਿਰਾ ਮਨਾਇਆ ਗਿਆ, ਉਹ ਹਾਸੋ ਹੋਣਾ, ਕਿਸੇ ਬਕਵਾਸ ਹੋਣਾ ਕਿ ਲੋਕ ਇਹਨਾਂ ਦੇ ਪੁਤਲੇ ਸਾੜਦੇ ਪਏ ਆ ਤੇ ਇਹ ਜਾ ਕੇ ਰਾਵਣ ਦੇ ਪੁਤਲੇ ਸਾੜਦੇ ਪਏ ਆ। ਹੁਣ ਅਸਲ ਰਾਵਣ ਕਿੱਥੇ ਛੁਪਿਆ, ਕੋਈ ਸਮਝ ਨਹੀਂ ਆਉਂਦੀ। ਜੀ ਜੀ। ਅਗਲੀ ਜਿਹੜੀ ਖਬਰ ਮਿੰਟੂ ਜੀ ਨਜ਼ਰ ਮਾਰਦੇ ਹਾਂ, ਕਹਿੰਦੇ ਨੈਸ਼ਨਲ ਹਾਈਵੇ 5 ਤੇ ਲੱਗੇ ਸਾਈਨ ਬੋਰਡਾਂ ਨੇ ਕੀਤਾ ਪੰਜਾਬੀ ਮਾਂ ਬੋਲੀ ਦਾ ਘਾਣ। ਦੇਖੋ ਇਹ ਤਮਾਸ਼ਾ ਨਾ ਹਰੇਕ ਸਾਲ ਇਹ ਕਰਦੇ ਹੀ ਕਰਦੇ ਆ, ਤੇ ਮੁੜ ਕੇ ਜਦੋਂ ਕੂਚੀਆਂ ਫੇਰ ਲੱਗ ਜਾਂਦੇ ਆ ਲੋਕ, ਇਹ ਕਹਿੰਦੇ ਆ ਕਿ ਦੂਜੀਆਂ ਭਾਸ਼ਾਵਾਂ ਦਾ ਤੁਸੀਂ ਅਪਮਾਨ ਕਿਉਂ ਕਰਦੇ ਆ। ਇਹ ਚਲੋ ਗਲਤ ਆ ਕਿ ਕਿਸੇ ਦੀ ਭਾਸ਼ਾ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਹਿੰਦੀ ਨੂੰ ਕੋਈ ਆਪਣੀ ਮਾਂ ਬੋਲੀ ਮੰਨਦਾ ਜਾਂ ਰਾਸ਼ਟਰ ਬੋਲੀ ਮੰਨਦਾ, ਮੰਨੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਨਹੀਂ ਮੰਨਦਾ ਉਹ ਆਪਣੀ ਥਾਂ ਤੇ ਖਰਾ। ਪਰ ਜਦੋਂ ਤੁਸੀਂ ਦੂਜੇ ਦੀ ਭਾਸ਼ਾ ਨੂੰ ਉਹਦੇ ਘਰ ਦੇ ਵਿੱਚ ਹੀ ਪਿੱਛੇ ਧੱਕੋਗੇ ਤੇ ਅਗਲੇ ਨੂੰ ਤਾਂ ਗੁੱਸਾ ਆਊਗਾ ਹੀ ਆਊਗਾ। ਫਿਰ ਸਾਨੂੰ ਕੁਛ ਲੋਕ ਕਹਿੰਦੇ ਆ ਕਿ ਕੱਟੜਵਾਦੀ ਆ, ਫਲਾਂ ਆ, ਟਮਕਾ ਆ। ਤੇ ਜਦੋਂ ਤੁਸੀਂ ਘਰ ਦੇ ਵਿੱਚ ਹੀ ਕਿਸੇ ਦੀ ਪੱਤ ਰੋਲੋਗੇ, ਇੱਜ਼ਤ ਰੋਲੋਗੇ, ਤਾਂ ਅਗਲਾ ਤਾਂ ਹੱਥ ਪਾਊਗਾ ਹੀ ਪਾਊਗਾ। ਆਂਦੇ ਹੁੰਦੇ ਆ ਨਾ ਕਿ ਕਿਸੇ ਦੇ ਕੰਬਲ ਨੂੰ ਕਾਹਨੂੰ ਹੱਥ ਪਾਈਏ, ਕਾਹਨੂੰ ਆਪਣਾ ਦਿਸ਼ਾਲਾ ਪੜਵਾਈਏ। ਜੇ ਤੁਸੀਂ ਕਿਸੇ ਦੇ ਖੇਸ ਨੂੰ ਜਾਂ ਕੰਬਲ ਨੂੰ ਹੱਥ ਪਾਓਗੇ ਤੇ ਫਿਰ ਆਪਣਾ ਦਿਸ਼ਾਲਾ ਵੀ ਪੜਵਾਓਗੇ। ਤਾਂ NH5 ਕਿਹੜਾ, ਇਹ ਉਹ ਤੁਹਾਨੂੰ ਪਤਾ ਹੀ ਹੈ, ਜਿਹੜੀ ਖਰੜ ਤੋਂ ਐ ਨੂੰ ਨਿਕਲਦੀ ਹੈ ਲੁਧਿਆਣੇ ਨੂੰ ਸੜਕ, ਉਹ NH5 ਆ। ਤਾਂ ਉਹਦੇ ਵਿੱਚ ਕੀ ਆ ਕਿ ਪਹਿਲਾਂ ਤੇ ਜਿਹੜੇ ਸਾਈਨ ਬੋਰਡ ਆ ਜੋ ਤੇ ਮੀਲ ਪੱਥਰ ਵਗੈਰਾ, ਉਹਨਾਂ ਤੇ ਪੰਜਾਬੀ ਆ ਜਿਹੜੀ ਬਹੁਤ ਗਲਤ ਢੰਗ ਨਾਲ ਲਿਖੀ ਗਈ। ਉਹ ਤਾਂ ਸਾਰੇ ਪੰਜਾਬ ਦੀ ਇੱਕ ਸਮੱਸਿਆ।
ਇਹ ਐਸੇ ਹੋਣਹਾਰ ਪੰਜਾਬੀ ਲੱਭਦੇ ਆ ਕਿ ਉਹ ਲਿਖਣਾ ਤੇ ਕੁਝ ਹੋਰ ਹੁੰਦਾ, ਬਣ ਮਤਲਬ ਕੁਝ ਹੋਰ ਹੀ ਜਾਂਦਾ। ਹੋੜਾ ਕਿਤੇ ਤੁਰਿਆ ਫਿਰਦਾ, ਕਨੋੜਾ ਕਿਤੇ ਤੁਰਿਆ ਫਿਰਦਾ, ਕੰਨਾ ਕਿਤੇ ਆ, ਸਿਹਾਰੀ ਕਿਤੇ, ਬਿੰਦੀ ਕਿਤੇ, ਤਾਂ ਉਹ ਅਰਥ ਦੇ ਅਨਰਥ ਹੋ ਜਾਂਦੇ ਆ। ਫਿਰ ਦੂਜੀ ਚੀਜ਼ ਇਹ ਆ ਕਿ ਜੋ ਟੋਲ ਪਲਾਜ਼ਾ ਬਣਿਆ ਉਹਨਾਂ ਤੇ ਵੀ ਜਿਹੜੀ ਹਿੰਦੀ ਤੇ ਅੰਗਰੇਜ਼ੀ ਪ੍ਰਦਾਨ ਕਰ ਦਿੱਤੀ ਗਈ, ਪੰਜਾਬੀ ਉੱਥੇ ਹੈ ਨਹੀਂ ਗੀ। ਤਾਂ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਇਹਦੇ ਵਿਰੁੱਧ ਹੁਣ ਆਵਾਜ਼ ਚੁੱਕਣ ਦੇ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਹੁਣ ਜਿਹੜਾ ਭਾਸ਼ਾ ਐਕਟ ਆ ਉਹ ਧੂਫ ਦੇਣ ਲਈ ਥੋੜ੍ਹੀ ਬਣਾਇਆ, ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ। ਜਦੋਂ ਤੁਹਾਡੇ ਕੋਲ ਭਾਸ਼ਾ ਐਕਟ ਆ, ਜਦੋਂ ਤੁਸੀਂ ਕਾਰਵਾਈ ਕਰ ਸਕਦੇ ਆ, ਤਾਂ ਫਿਰ ਤੁਸੀਂ ਉਹ ਭਾਸ਼ਾ ਐਕਟ ਹੈ ਜਿਹੜਾ ਪੱਖੀ ਝੱਲਣ ਵਾਸਤੇ ਥੋੜ੍ਹੀ ਰੱਖਿਆ ਕਿ ਲਾਈਟ ਚਲੇਗੀ ਆ ਤੇ ਉਹਦਾ ਬਣਾ ਕੇ ਖਰੁੱਬੜ ਜਾ ਤੇ ਤੁਸੀਂ ਪੱਖੀ ਝੱਲਣੀ ਆ, ਉਹਦੇ ਤੇ ਕਰੋ ਕਾਰਵਾਈ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਲਿਖਣ ਦੇ ਵਿੱਚ ਗਲਤੀ ਕਰਦੇ ਆ ਉਹ ਆਪਣੀ ਥਾਂ ਆ, ਜਿਹੜੇ ਇਸ ਤਰ੍ਹਾਂ ਜਾਣੇ ਜਾਂ ਅਣਜਾਣੇ ਦੇ ਵਿੱਚ ਪੰਜਾਬੀ ਨੂੰ ਉਹਦਾ ਰੁਤਬਾ ਨਹੀਂ ਦਿੰਦੇ ਉਹ ਆਪਣੀ ਥਾਂ ਤੇ ਆ। ਪਰ ਆ ਜਿਹੜੇ ਸਲੱਗ ਬੈਠੇ ਆ ਕੁਰਸੀਆਂ ਤੇ, ਇਹ ਆਪਣੀ ਥਾਂ ਤੇ ਗੁਨੇਗਾਰ ਆ ਕਿ ਇਹਨਾਂ ਦੇ ਕੋਲ ਸਾਰਾ ਕੁਛ ਬੋਲਦੇ ਹੀ ਕੋਈ ਨਹੀਂ ਹੈ, ਬੋਲਦੇ ਹੀ ਕੋਈ ਨਹੀਂ ਹੈ। ਤਾਂ ਇਸ ਸਮੱਸਿਆ ਦਾ ਹੱਲ ਪੱਕੇ ਤੌਰ ਤੇ ਹੋਣਾ ਚਾਹੀਦਾ। ਸਾਰੀਆਂ ਭਾਸ਼ਾਵਾਂ ਠੀਕ ਨੇ, ਮੈਂ ਜਿਵੇਂ ਕਿਹਾ ਕਿ ਕਿਸੇ ਭਾਸ਼ਾ ਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਹਿੰਦੀ ਵੀ ਅਸੀਂ ਬੋਲਦੇ ਹਾਂ, ਅੰਗਰੇਜ਼ੀ ਵੀ ਅਸੀਂ ਬੋਲਦੇ ਹਾਂ। ਅਸੀਂ ਸਿਰਫ ਇੱਕੋ ਗੱਲ ਕਹਿੰਦੇ ਹਾਂ ਕਿ ਜਿੱਥੇ ਸਾਡਾ ਰੁਤਬਾ ਬਣਦਾ ਦੇ ਦਿਓ, ਸਾਡੇ ਰਾਜ ਦੇ ਵਿੱਚ ਸਾਡੀ ਜਿਹੜੀ ਭਾਸ਼ਾ ਹੈ ਉਹਦਾ ਦਰਜਾ ਜਿਹੜਾ ਜੋ ਬਣਦਾ ਉਹਦਾ ਦੇ ਦਿਓ, ਤਾਂ ਘੱਟੋ ਘੱਟ ਦਿਓ ਤੇ ਸਹੀ। ਤੁਸੀਂ ਤੇ ਉਹਨੂੰ ਮਨਫੀ ਕਰੀ ਜਾਂਦੇ ਹੋ ਜਾਂ ਉਹਦੀ ਡੰਡ ਲਾਈ ਜਾਂਦੇ ਹੋ। ਤਾਂ ਇਹ ਚੀਜ਼ ਜਿਹੜੀ ਆ ਸੋਚਣੀ ਚਾਹੀਦੀ, ਵਿਚਾਰਨੀ ਚਾਹੀਦੀ ਹੈ ਇਹਨਾਂ ਨੂੰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਐਡੀਟਰ ਦੇ ਚੈਨਲ ਤੋਂ ਹਟਾਇਆ, ਬਾਦਲਾਂ ਦੇ ਗਰੁੱਪ ਦਾ ਇੱਕ ਅੰਗਰੇਜ਼ੀ ਅਖਬਾਰ ਵੀ ਹੋ ਗਿਆ ਬੰਦ। ਚਲੋ ਇਹ ਵੈਸੇ ਕੰਟਰਾਡਿਕਟ ਹੀ ਰਹੇ ਆ, ਕਿਉਂਕਿ ਜਿਹੜਾ ਇਹ ਐਡੀਟਰ ਗਿਆ ਜਿਹਦੀ ਛੁੱਟੀ ਹੋਈ ਆ, ਇਹਦੇ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸੀ ਮਜੀਠੀਆ ਨੇ। ਰਕਮ ਮੰਗਣ ਦੇ ਵੀ ਦੋਸ਼ ਲਾਏ ਸੀ ਕਿ ਖਬਰਾਂ ਰੋਕਣ ਦੇ ਇਵਜ਼ ਦੇ ਵਿੱਚ ਸਾਥੋਂ ਰਕਮ ਦੀ ਮੰਗ ਕੀਤੀ ਗਈ ਹੈ। ਬਾਅਦ ਦੇ ਵਿੱਚ ਇਹਨਾਂ ਨੇ ਬਹੁਤ ਲੰਮਾ ਸਮਾਂ ਤੱਕ ਉਸ ਚੈਨਲ ਦਾ ਬਾਈਕਾਟ ਵੀ ਕਰੀ ਰੱਖਿਆ, ਯਾਨੀ ਜੀ ਪੰਜਾਬ ਹਰਿਆਣਾ ਦਾ, ਜਿਹਦਾ ਤੁਸੀਂ ਨਾਂ ਲਿਆ ਵਾ। ਤਾਂ ਉਹਦਾ ਸੰਪਾਦਕ ਹੈ ਜਿਹੜਾ ਉਹ ਹੁਣ ਚਲੇ ਗਿਆ, ਉਹਦੀ ਛੁੱਟੀ ਕਰ ਦਿੱਤੀ ਗਈ ਆ। ਤੇ ਦੱਸਦੇ ਇਹ ਆ, ਵੈਸੇ ਤੇ ਇਸ ਸੰਪਾਦਕ ਦੀ ਜਿਹੜੀ ਉਹ ਬੋਲੀ ਸੀ, ਚਲਾਉਂਦਾ ਤੇ ਹੁੰਦਾ ਸੀਗਾ ਜੀ ਪੰਜਾਬ ਹਰਿਆਣਾ ਹਿਮਾਚਲ, ਤੇ ਪੰਜਾਬ ਦੇ ਲੀਡਰਾਂ ਦੀ ਇੰਟਰਵਿਊ ਵੀ ਇਹ ਹਿੰਦੀ 'ਚ ਹੀ ਕਰਦਾ ਹੁੰਦਾ ਸੀ ਪ੍ਰਾਈਮ ਟਾਈਮ 'ਚ। ਇਹਦੇ ਬਾਰੇ ਇਹ ਵੀ ਖਬਰਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਆਉਂਦਿਆਂ ਹੀ ਇਹਨੇ 1.5 ਦਰਜਨ ਦੇ ਕਰੀਬ ਜਿਹੜੇ ਪੰਜਾਬੀ ਪੱਤਰਕਾਰ ਸੀ ਉਹਨਾਂ ਦੀ ਡੈਸਕ ਸਟਾਫ ਤੋਂ ਛੁੱਟੀ ਕਰ ਦਿੱਤੀ ਸੀਗੀ। ਇਸ ਤਰ੍ਹਾਂ ਵੀ ਹੋਇਆ। ਸੋ ਇਹ ਸਭ ਕੁਛ ਚੱਲਦਾ ਰਿਹਾ। ਤਾਂ ਬਾਅਦ ਦੇ ਵਿੱਚ ਦੱਸਦੇ ਆ ਕਿ ਇਸ ਐਡੀਟਰ ਤੇ ਕੁਛ ਦੋਸ਼ ਲੱਗੇ, ਅੰਦਰੂਨੀ ਦੋਸ਼ ਹੁੰਦੇ ਆ, ਵੈਸੇ ਇਹ ਬਾਹਰ ਨਹੀਂ ਆਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਹਰੇਕ ਅਦਾਰੇ ਦਾ ਇੱਕ ਪਰਦਾ ਵੀ ਹੁੰਦਾ ਹੈ। ਤਾਂ ਦੱਸਦੇ ਆ ਕਿ ਕੁਛ ਦੋਸ਼ ਸੀਗੇ ਜਿਨ੍ਹਾਂ ਦੀ ਜਾਂਚ ਪੜਤਾਲ ਕੀਤੀ ਗਈ ਅਦਾਰੇ ਵੱਲੋਂ। ਇੱਕ ਨਾ ਨਿਊਜ਼ ਪੋਰਟਲ ਹੈ ਇੱਥੇ ਚੱਲਦਾ, ਖਬਰ ਵਾਲੇ ਨਿਊਜ਼ ਪੋਰਟਲ, ਉਹਨਾਂ ਨੇ ਬੜੀ ਤਫਸੀਲ ਦੇ ਨਾਲ ਲਿਖਿਆ ਇਸ ਖਬਰ ਨੂੰ, ਬੜੀ ਤਫਸੀਲ ਦੇ ਨਾਲ। ਉਹ ਅੱਜ ਕੱਲ੍ਹ ਚੰਗੀ ਖਬਰਾਂ ਦੀ ਦੁਨੀਆ ਦੇ ਵਿੱਚ ਚੰਗੀ ਧੱਕ ਪਾਈ ਬੈਠੇ ਆ। ਤਾਂ ਖੈਰ ਉਹਨਾਂ ਨੇ ਜੋ ਦੱਸਿਆ, ਜੋ ਦਾਅਵਾ ਕੀਤਾ ਗਿਆ ਕਿ ਅੰਦਰੂਨੀ ਇੱਕ ਜਾਂਚ ਪੜਤਾਲ ਵੀ ਬਿਠਾਈ ਗਈ ਚੈਨਲ ਵੱਲੋਂ, ਤਾਂ ਉਹਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਸਾਫ਼ ਹੋਈਆਂ। ਪਰ ਦੂਸਰੇ ਪਾਸੇ ਜਿਹੜੇ ਐਡੀਟਰ ਸਾਹਿਬ ਹੈ ਉਹ ਤੇ ਕਹਿੰਦੇ ਆ ਕਿ ਹੁਣ ਵੇਲਾ ਆ ਗਿਆ ਕਿ ਅੱਗੇ ਵਧਿਆ ਜਾਵੇ, ਮਤਲਬ ਕਿ ਇਹ ਕੰਮ ਮੂਵ ਹੋਇਆ ਜਾਵੇ। ਸੋ ਕੀ ਕੁਛ ਆ, ਇਹ ਅੰਦਰ ਦੀ ਖੇਡ ਆ, ਪਰ ਛੁੱਟੀ ਹੋ ਗਈ ਆ। ਵੈਸੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਬਹੁਤ ਬੰਦਿਆਂ ਦੀ ਛੁੱਟੀ ਹੋ ਰਹੀ ਆ, ਕੁਛ ਛੁੱਟੀ ਹੋ ਰਹੀ ਆ, ਕੁਛ ਸ਼ਾਂਤੀ ਹੋ ਰਹੀ ਆ। ਇਹ ਹੁਣ ਪਤਾ ਨਹੀਂ ਮੰਦੀ ਆ ਜਾਂ ਚੰਗੀ ਆ। ਖੈਰ ਦੂਸਰੇ ਪਾਸੇ ਜੇ ਤੁਸੀਂ ਗੱਲ ਕੀਤੀ ਆ ਅੰਗਰੇਜ਼ੀ ਅਖਬਾਰ ਦੀ, ਇਹ ਅੰਗਰੇਜ਼ੀ ਅਖਬਾਰ ਸੀਗਾ ਇਹਨਾਂ ਦਾ ਆਪਣੇ ਗਰੁੱਪ ਦਾ ਹੀ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਾਦਲਾਂ ਦਾ ਤਾਂ ਹੁਣ ਇਹ ਇਕਬਾਲ ਵੀ ਆ ਗਿਆ ਸੁਖਬੀਰ ਸਿੰਘ ਬਾਦਲ ਦਾ ਕਿ ਆਹ ਗਰੁੱਪ ਵੀ ਮੇਰਾ, ਆਹ ਗਰੁੱਪ ਵੀ ਮੇਰਾ। ਹੁਣ ਤੇ ਉਹ ਮੰਨ ਗਏ ਆ, ਕਦੇ ਨਹੀਂ ਸੀ ਮੰਨਿਆ ਕਰਦੇ, ਹੁਣ ਤੇ ਮੰਨਦੇ ਆ ਕਿ ਫਸਟ ਵੀ ਮੇਰਾ ਗਰੁੱਪ ਆ। ਤਾਂ ਇਹਨਾਂ ਦੇ ਗਰੁੱਪ ਦਾ ਇੱਕ ਟੈਲੀਵਿਜ਼ਨ ਚੈਨਲ ਚੱਲਦਾ, ਉਹ ਤੁਸੀਂ ਵੇਖਦੇ ਹੋਵੋਗੇ ਫੇਸਬੁੱਕ ਤੇ, ਡੇਲੀ ਪੋਸਟ। ਇੱਕ ਅਖਬਾਰ ਸੀ ਅੰਗਰੇਜ਼ੀ, ਹੁਣ ਮੈਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰਦਾ ਪਿਆ ਸੀ, 1 ਤਰੀਕ ਤੋਂ ਬਾਅਦ ਉਹਨਾਂ ਦਾ ਪੇਪਰ ਆ ਜਿਹੜਾ ਉਹ ਅਪਲੋਡ ਨਹੀਂ ਹੋਇਆ। ਇਹਦਾ ਮਤਲਬ ਹੈ ਇਹ ਵੀ ਖਬਰ ਜਿਹੜੀ ਉਹ ਕਿਤੇ ਨਾ ਕਿਤੇ ਦਮ ਰੱਖਦੀ ਹੈ ਕਿ ਇਹਨਾਂ ਦਾ ਅਖਬਾਰ ਵੀ ਬੰਦ ਹੋ ਗਿਆ। ਹੁਣ ਇਸ ਅਖਬਾਰ ਨੂੰ ਚਾਲੂ ਕਰਵਾਉਣ ਵਾਸਤੇ ਇਹਨਾਂ ਨੇ ਬੜੇ ਪਾਪੜ ਵੇਲੇ ਸੀਗੇ। ਉਸ ਸਮੇਂ ਇੱਕ ਬਹੁਤ ਪ੍ਰਸਿੱਧ ਅਖਬਾਰ ਦਾ ਜਿਹੜਾ ਟੋਟਲੀ ਬੋਰਡ ਹੀ ਚੱਕ ਕੇ ਲੈ ਆਏ ਸੀਗੇ ਆਪਣੇ ਵੱਲ। ਫਿਰ ਇੱਕ ਮੁਹਾਲੀ ਦੇ ਕਾਰੋਬਾਰੀ ਨੂੰ ਵੀ ਵਿੱਚ ਲਾਇਆ ਗਿਆ ਸੀਗਾ। ਇਸ਼ਤਿਹਾਰ ਜਿਹੜੇ ਆ ਕਮੇਟੀ ਤੋਂ ਲੈ ਕੇ ਸਰਕਾਰ ਤੱਕ ਦਿੱਤੇ ਜਾਂਦੇ ਸੀ, ਅਖਬਾਰ ਨੂੰ ਫੁੱਲ ਸਪੋਰਟ ਸੀ। ਪਰ ਰੌਲਾ ਕੀ ਪੈਂਦਾ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ
ਹੁਣ ਅਕਾਲੀ ਦਲ ਬਾਦਲ ਉਸ ਸਮੇਂ ਇੱਕ ਸੰਕਟ ਦੇ ਵਿੱਚ ਜੂਝ ਰਿਹਾ ਸੀਗਾ, ਤਾਂ ਉੱਥੇ ਵੀ ਕਿਤੇ ਨਾ ਕਿਤੇ ਮਾਰ ਪੈ ਜਾਂਦੀ ਹੈ ਕਿ ਜਦੋਂ ਇੱਕ ਬ੍ਰਾਂਡ ਤੁਹਾਡੇ ਨਾਂ ਨਾਲ ਜੁੜਦਾ, ਜੇ ਤੇ ਬੱਲੇ ਬੱਲੇ ਹੋਵੇ ਤਾਂ ਫਿਰ ਉਹ ਬ੍ਰਾਂਡ ਆ ਜਿਹੜਾ ਉਹ ਅੱਗੇ ਚੱਲ ਜਾਂਦਾ ਹੈ। ਤੇ ਜੇ ਨਹੀਂ, ਜੇ ਨੈਗੇਟਿਵ ਤੁਹਾਡਾ ਉਸ ਸਮੇਂ ਕਿਰਦਾਰ ਜਾਂ ਛਵੀ ਤੁਹਾਡੀ ਹੈ ਜਿਹੜੀ, ਅਕਸਰ ਤੁਹਾਡਾ ਜਿਹੜਾ ਉਹ ਨੈਗੇਟਿਵ ਇੰਪੈਕਟ ਪਾਉਂਦਾ, ਨਕਾਰਾਤਮਕ ਪ੍ਰਭਾਵ ਪਾਉਂਦਾ, ਤਾਂ ਫਿਰ ਉੱਥੇ ਤੁਹਾਡਾ ਬ੍ਰਾਂਡ ਹੈ ਜਿਹੜਾ ਕਈ ਵਾਰ ਨੁਕਸਾਨਿਆ ਵੀ ਜਾਂਦਾ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਤਾਂ ਉਸ ਅਖਬਾਰ ਨੂੰ ਹੁਣ ਮੰਦੀ ਦੀ ਖਬਰ ਮਾਰ ਪਈ ਆ ਜਾਂ ਫਿਰ ਇਹੋ ਜਿਹਾ ਕੁਛ ਹੋਇਆ, ਇਹ ਤੇ ਇਹੀ ਦੱਸ ਸਕਦੇ ਆ। ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਖਬਰ ਹੈ ਮੀਡੀਆ ਜਗਤ ਲਈ ਕਿ ਇਹਨਾਂ ਦਾ ਬਹੁਤ ਵੱਡੇ ਗਰੁੱਪ ਦਾ ਅਖਬਾਰ ਹੈ ਜਿਹੜਾ ਅੰਗਰੇਜ਼ੀ ਅਖਬਾਰ ਬੰਦ ਹੋ ਗਿਆ। ਜੀ ਜੀ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਨਸ਼ਿਆਂ ਦੇ ਆંકੜੇ ਨੇ ਇੱਕ ਵਾਰ ਫਿਰ ਪੰਜਾਬ ਦੀ ਤਰਾਸਦੀ ਬਿਆਨ ਕੀਤੀ ਹੈ। ਦੇਖੋ, ਨਸ਼ਿਆਂ ਦਾ ਜਿਹੜਾ ਅੰਕੜਾ ਹੈ ਉਹ ਇਸ ਕਰਕੇ ਦਿਲਚਸਪ ਹੈ ਕਿਉਂਕਿ ਇਹ ਕਿੰਨੇ ਲੋਕ ਕਰਦੇ ਆ ਉਹਦਾ ਅੰਕੜਾ ਨਹੀਂ ਹੈ, ਕਿੰਨੇ ਲੋਕ ਇਸ ਵੇਲੇ ਛੱਡ ਰਹੇ ਆ ਉਹਦਾ ਅੰਕੜਾ ਹੈ। ਕਿਉਂਕਿ ਇਹਨਾਂ ਨੇ ਓਟ ਕਲੀਨਿਕਾਂ ਜਿਹੜੀਆਂ ਉਹ ਬਣਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਜਾ ਕੇ ਜਿਹੜੇ ਇਹ ਬਿਮਾਰ ਆ, ਨਸ਼ਾ ਪੀੜਤ ਲੋਕ ਆ, ਜਾ ਕੇ ਦਵਾਈ ਲੈਂਦੇ ਆ ਤਾਂ ਉਹ ਜੀਭ ਥੱਲੇ ਰੱਖਦੇ ਆ, ਤਾਂ ਉਹਦਾ ਅੰਕੜਾ ਹੈ 2,75,373। ਮਤਲਬ ਕਿ ਜੇ ਆਪਾਂ ਇਸ ਵੇਲੇ ਵਰਤਮਾਨ ਦੇ ਵਿੱਚ ਵੇਖੀਏ ਜੋ ਵੇਲਾ ਚੱਲਦਾ ਪਿਆ, ਤਾਂ ਲਗਭਗ 2.25 ਲੱਖ ਨਸ਼ਾ ਪੀੜਤ ਆਪਣਾ ਇਲਾਜ ਕਰਵਾ ਰਿਹਾ ਹੈ। ਤੇ ਤੁਸੀਂ ਆਪ ਸਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਛੱਡ ਚੁੱਕੇ ਹੋਣਗੇ ਤੇ ਕਿੰਨੇ ਹਾਲੇ ਕਰਦੇ ਹੋਣਗੇ। ਤੇ ਇਹਨਾਂ ਦਾ ਜਿਹੜਾ ਵਰਗ ਹੈ ਉਹਦੇ ਵਿੱਚ ਜੇ ਤੁਸੀਂ ਅੰਕੜਾ ਚੁੱਕੋਗੇ ਤੇ ਬਹੁਤੇ ਨੌਜਵਾਨ ਹੀ ਨਿਕਲਣਗੇ। ਸੋ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ। ਪਰ ਖੈਰ ਫਿਰ ਵੀ ਇਸ ਮਾਮਲੇ 'ਚ ਥੋੜ੍ਹੀ ਜਿਹੀ ਸਰਕਾਰ ਦੀ ਸਿਫਤ ਕਰਨੀ ਚਾਹੀਦੀ ਆ ਕਿ ਘੱਟੋ ਘੱਟ ਚਲੋ ਇਹ ਓਟ ਕਲੀਨਿਕਾਂ ਖੋਲੀਆਂ, ਇੰਨੀ ਕੋਟ ਹੈਗੀ ਆ ਕਿ ਜੇ ਚਿੱਟਾ ਚੁੱਟਾ ਕਿਸੇ ਨੇ ਛੱਡਣਾ ਤਾਂ ਉਹਨਾਂ ਨੂੰ ਇੱਕ ਹੌਸਲਾ ਮਿਲ ਜਾਂਦਾ ਕਿ ਦਵਾਈ ਖਾ ਲੈਂਦੇ ਆ, ਉਹਨਾਂ ਦਾ ਦਿਨ ਲੰਘ ਜਾਂਦਾ। ਨਹੀਂ ਤੇ ਯਕਦਮ ਨਸ਼ਾ ਛੱਡਣਾ, ਇਹੋ ਜਿਹਾ ਜਿਹੜਾ ਸਿੰਥੈਟਿਕ ਡਰੱਗ ਛੱਡਣਾ ਹੈ ਉਹ ਬਹੁਤ ਵੱਡਾ ਝਟਕਾ ਹੁੰਦਾ। ਕਈ ਤੇ ਉਸ ਝਟਕੇ ਤੋਂ ਡਰਦੇ ਆ, ਉਸ ਤਕਲੀਫ ਤੋਂ ਡਰਦੇ ਆ, ਖੁਦਕੁਸ਼ੀ ਵੀ ਕਰ ਲੈਂਦੇ ਆ। ਪਰ ਇਸ ਇਲਾਜ ਦੀ ਇੱਕ ਪ੍ਰੋਬਲਮ ਵੀ ਹੈ, ਇੱਕ ਸਮੱਸਿਆ ਵੀ ਆ। ਇੱਕ ਤੇ ਕਿ ਬੁਪਰੀਨੋਰਫਿਨ ਜਿਹੜੀ ਗੋਲੀ ਆ ਉਹ ਜੀਭ ਦੇ ਥੱਲੇ ਰੱਖਦੇ ਆ, ਉਹ ਛੇਤੀ ਛੁੱਟਦੀ ਨਹੀਂ। ਦੂਜੀ ਇੱਕ ਹੋਰ ਵੀ ਸਮੱਸਿਆ ਕਿ ਇੱਥੇ ਸਾਡੀਆਂ ਬੀਬੀਆਂ ਵੀ ਇਸ ਦਲਦਲ 'ਚ ਡਿੱਗਦੀਆਂ ਪਈਆਂ, ਤਾਂ ਉਹਨਾਂ ਲਈ ਉੱਥੇ ਕਾਫੀ ਮੁਸ਼ਕਿਲ ਪੇਸ਼ ਆਉਂਦੀ ਆ। ਸੋ ਇਹ ਇਲਾਜ ਦੀ ਵਿਵਸਥਾ ਜਿਹੜੀ ਇੱਕ ਤੇ ਠੀਕ ਢੰਗ ਨਾਲ ਕਰਨੀ ਚਾਹੀਦੀ ਆ। ਇੱਕ ਇਹਦਾ ਜਿਹੜਾ ਦਾਇਰਾ ਉਹ ਮੋਕਲਾ ਕਰਨਾ ਚਾਹੀਦਾ, ਉਹਨੂੰ ਹੋਰ ਵਸੀਹ ਕਰਨ ਦੀ ਜ਼ਰੂਰਤ ਆ, ਉਹਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ ਕਿ ਇਲਾਜ ਹੈ ਜਿਹੜਾ ਪਿੰਡਾਂ ਤੱਕ ਵੀ ਪਹੁੰਚੇ। ਸੋ ਜਿਹੜਾ ਛੱਡਣਾ ਚਾਹੁੰਦਾ, ਇੱਕ ਤੇ ਸੋਸ਼ਲੀ ਸਟਿਗਮਾ ਹੁੰਦਾ ਜੋ ਸਾਡੇ ਸਮਾਜ ਦੇ ਵਿੱਚ ਇੱਕ ਵੱਡੀ ਸਮੱਸਿਆ ਹੁੰਦੀ ਆ, ਉਹਦੇ ਤੋਂ ਬਚਾਇਆ ਜਾਵੇ। ਦੂਸਰਾ ਕਿ ਜਿੱਦਾਂ ਘਰ ਘਰ ਤੇ ਨਹੀਂ ਕਹਿ ਸਕਦੇ ਕਿ ਇੰਨੀ ਛੇਤੀ ਇਲਾਜ ਲੈ ਜਾ ਸਕੇ, ਪਰ ਪਿੰਡ ਪੱਧਰ ਤੱਕ ਇਹਨਾਂ ਨੂੰ ਜ਼ਰੂਰ ਲਿਜਾਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਰਤ ਭੂਸ਼ਣ ਆਸ਼ੂ ਨੇ ਇੱਕ ਵਾਰੀ ਫੇਰ ਦੇ ਦਿੱਤਾ ਵਿਵਾਦਿਤ ਬਿਆਨ, ਹਟਦੇ ਨਹੀਂ ਇਹ। ਨਹੀਂ, ਇਹਨਾਂ ਨੂੰ ਤੇ ਨਾ ਇਹ ਵਿਵਾਦ ਵਾਲਾ ਇੱਕ ਡਿਪਾਰਟਮੈਂਟ ਬਣਾ ਕੇ ਤੇ ਉਹਦਾ ਹੀ ਮੰਤਰੀ ਲਾ ਦੇਣਾ ਚਾਹੀਦਾ ਇਸ ਮੰਤਰੀ ਨੂੰ। ਸਹੀ ਗੱਲ। ਕਿਉਂਕਿ ਇਹ ਰਹਿੰਦਾ ਤੇ ਹੈ ਨਹੀਂ, ਕੋਈ ਨਾ ਕੋਈ ਵਿਵਾਦ ਛੇੜ ਲੈਂਦਾ, ਕਦੇ ਅਫਸਰਾਂ ਦੇ ਨਾਲ, ਕਦੇ ਟੀਚਰਾਂ ਦੇ ਨਾਲ, ਕਦੇ ਫਿਰ ਇਹਦੀ ਆਡੀਓ ਆ ਜਾਂਦੀ ਕਹਿੰਦਾ ਮਿੱਧ ਕੇ ਰੱਖ ਦਿਆਂਗੇ, ਜਿਵੇਂ ਯੋਗਰਾਜ ਨਹੀਂ ਬੋਲਦਾ ਬਦਲਾ ਜੱਟੀ ਦਾ, ਏਦਾਂ ਉਹ ਬੋਲਦੇ ਦੀ ਵੀ ਆਡੀਓ ਵਾਇਰਲ ਹੋ ਜਾਂਦੀ ਆ। ਤਾਂ ਕਹਿੰਦਾ ਭਾਵ ਇਹ ਹੈ ਕਿ ਇੱਕ ਡਿਪਾਰਟਮੈਂਟ ਬਣਾ ਕੇ ਨਾਲ ਉਹਦਾ ਵੀ ਚਾਰਜ ਹੈ ਜਿਹੜਾ ਉਹ ਦੇ ਦੇਣਾ ਚਾਹੀਦਾ ਤੇ ਨਾ ਰੱਖ ਦੇਣਾ ਚਾਹੀਦਾ ਵਿਵਾਦ ਮੰਤਰੀ ਭਾਰਤ ਭੂਸ਼ਣ ਆਸ਼ੂ। ਖੈਰ ਇਹਨਾਂ ਨੇ ਜਿਹੜਾ ਹੁਣ ਬਿਆਨ ਦਿੱਤਾ ਉਹ ਇਹ ਆ, ਉਹ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਜੇ ਹੁਣ ਦਾਅਵਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਉਡਾਉਣ ਦੀ ਕੁਛ ਮੁੰਡੇ ਯੋਜਨਾ ਬਣਾਉਣ ਡਏ ਸੀ, ਸਕੀਮ ਬਣਾਉਣ ਡਏ, ਉਹ ਫੜੇ ਗਏ। ਇਹਨੂੰ ਪੁੱਛਿਆ, ਇਹ ਕਹਿੰਦਾ ਸੁਖਬੀਰ ਨੂੰ ਉਡਾ ਕੇ ਕਿਸੇ ਨੇ ਕੀ ਲੈਣਾ ਭਾਈ। ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਦੇ ਟੱਬਰ ਵੱਲ ਝਾਕਦਾ ਵੀ ਹੋਏਗਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਦੇ ਪਰਿਵਾਰ ਵੱਲ ਵਹਿੰਦਾ ਵੀ ਹੋਊਗਾ। ਹੁਣ ਇਸ ਬਿਆਨ ਨੂੰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਉਹ ਲੈ ਸਕਦੇ ਲਾਈਕਲੀ ਕਿ ਇਹਦੇ 'ਚ ਕੀ ਆ, ਪਰ ਸਮੱਸਿਆ ਇਹ ਆ ਕਿ ਇਹਨਾਂ ਦੀ ਸਰਕਾਰ ਨੇ ਬੰਦੇ ਫੜੇ ਆ, ਇਹਨਾਂ ਦੀ ਸਰਕਾਰ ਨੇ ਬੰਦੇ ਫੜੇ ਦਾਅਵਾ ਕਰਕੇ। ਉਹਦੇ ਤੇ ਆਪਾਂ ਕੱਲ ਵੀ ਸ਼ੱਕ ਜਤਾਇਆ ਸੀਗਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਬੜੀ ਮਰਤਬਾ ਆਪਾਂ ਵੇਖਿਆ ਕਿ ਵਧਾ ਚੜਾ ਕੇ ਪੇਸ਼ ਕੀਤੀਆਂ ਜਾਂਦੀਆਂ ਪਰ ਅਦਾਲਤ ਦੇ ਵਿੱਚ ਸਾਬਤ ਕੋਈ ਨਹੀਂ ਹੁੰਦੀਆਂ। ਤਾਂ ਹੁਣ ਸਵਾਲ ਇਹੀ ਰਹੂਗਾ ਕਿ ਤੁਹਾਡੀ ਸਰਕਾਰ, ਤੁਹਾਡੀ ਪੁਲਿਸ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਦੱਸਦੀ ਪਈ ਆ
ਕਿ ਸੁਖਬੀਰ ਸਿੰਘ ਬਾਦਲ ਨੂੰ ਉਡਾਉਣ ਵਾਲਿਆਂ ਦੀ ਜਿਹੜੀ ਸਕੀਮ ਸੀ ਉਹ ਅਸੀਂ ਫੇਲ ਕਰ ਦਿੱਤੀ। ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਏਦਾਂ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਆ ਕਿ ਤੁਸੀਂ ਇਸ ਕਹਾਣੀ ਨੂੰ ਝੂਠਿਆ ਮੰਨਦੇ ਹੋ, ਜਿਹੜੀ ਕਹਾਣੀ 'ਚ ਸ਼ੱਕ ਕੀਤਾ ਜਾਂਦਾ ਪਹਿਲਾਂ ਹੀ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੱਟਾਂ ਦੇ ਬਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ